ਤੁਹਾਡੀ ਜਿਹੜੀ ਇਹ ਮੇਰੀ ਮਾਂ ਇਹ ਸਿੱਖਣੀ ਸੀ ਉਧਰ ਚਲ ਗਈ। ਇੱਕ ਭਰਾ ਇੱਕ ਭੈਣ ਜਿਹੜੇ ਸਿੱਖੀ ਉਸ ਉਧਰ ਚਲੇ। ਸਾਡਾ ਪਿਓ ਦਾ ਸੀ 20 ਮਾਈ ਜਦੋਂ ਮਿਲਟਰੀ ਬਣਿਆ ਨਾਚਾਂ ਟੱਟੇ ਜਾ ਉਧਰ ਜਾ ਇੱਧਰ ਦੋ ਜਨਮ ਲੋਕ ਜਾਂਦੇ ਹਨ ਲੋਕ ਜਾਂਦੇ ਵੀ ਜਾਈਏ। ਭੈਣ ਆਈ ਸੀ ਨਾ ਤੇ ਭੈਣ ਆਈ ਤੇ ਭਣਵਈਆ ਵੀ ਨਾਲ ਆਇਆ ਸੀ। ਅੱਛਾ ਤੇ 3 ਸਾਲ ਹੋ ਗਏ ਨੇ ਉਹ ਇੱਥੇ ਨਾ ਸੱਚੇ ਸੌਦੇ ਆਏ ਤੇ ਅਸੀਂ ਦੋਵੇਂ ਭੈਣ ਭਰਾ ਨਾ ਭਰਾ ਵੀ ਵੱਡਾ ਬਸ਼ੀਰ ਜੀ ਹੁੰਦਾ ਦੋਵੇਂ ਭਰਾ ਮਿਲਣ ਗਏ ਭੈਣ। ਅੱਛਾ ਅੱਛਾ ਉਹ ਅਸੀਂ ਗੁਰਦੁਆਰੇ ਨੂੰ ਜਾਈਏ ਉਹ ਇੱਧਰ ਆ ਜਾਏ ਅਸੀਂ ਉਧਰ ਜਾਈਏ ਜੇ ਪਾਗਲ ਨਹੀਂ ਬੰਦੇ ਯਾਨੀ ਉਹ ਤੁਹਾਨੂੰ ਲੱਭੀ ਜਾਣਾ ਤੁਸੀਂ ਉਹਨੂੰ ਲੱਭੀ ਜਾਈਏ। ਵੱਡਾ ਭਾਈਆ ਉਦੋਂ ਪਹਿਲਾਂ ਗਿਆ ਸੀ ਉਹ ਉਹਨੂੰ ਵੇਖ ਕੇ ਜਾਣਦਾ ਸੀ ਸਾਰਾ ਤੇ ਮੈਂ ਨਹੀਂ ਸਾਂ ਜਾਣਦਾ। ਤੇ ਸਾਡੇ ਇੱਥੇ ਡਿਪਟੀ ਹੁੰਦਾ ਸੀ ਵਜ਼ੀਰ ਡੋਗਰ ਉਹ ਉੱਥੇ ਉਹਦੀ ਡਿਊਟੀ ਸੀ ਅੰਦਰ ਤੇ ਜਾਣ ਨਹੀਂ ਦਿੰਦੇ ਮੁਸਲਮਾਨ। ਹਾਂਜੀ ਹਾਂਜੀ ਉਹਨੇ ਕਿਹਾ ਜਿੱਥੇ ਮਰਜ਼ੀ ਧੁੰਗਲੇ ਦਿਓ ਤੁਸੀਂ ਅੰਦਰ ਮੇਰੇ ਗੁਰਦੁਆਰੇ 'ਚ ਵੜ ਕੇ ਆਉਂ ਤੇ ਵੇਖੋ ਤੇ ਲੱਭ ਲਓ। ਡਿਊਟੀ ਸੀ ਇੱਥੇ ਸੱਚੇ ਸੌਦੇ। ਹਾਂਜੀ ਅਸੀਂ ਅੰਦਰ ਵੀ ਸਾਰਾ ਫਿਰ ਕੇ ਐਲਾਨ ਵੀ ਕਰਾਇਆ ਸੀ ਵੀ ਸਾਨੂੰ ਨਾ ਲੱਭਾ। ਅੱਖ ਥੱਕ ਨਾ ਗੁਰਦੁਆਰੇ ਦੇ ਗੁਰਦੇ ਸੇ ਖਲੋ ਗਏ ਦੋਵੇਂ ਭਰਾ। ਜਦ ਭੱਜਾ ਵੱਡਾ ਸਾਡਾ ਜਿਹਾ ਫੌਤ ਹੋ ਗਿਆ ਨਾ ਅਸੀਂ ਗੁਰਦੁਆਰੇ ਦੇ ਗੁਰ ਤੇ ਖਲੋ ਗਏ। ਤੂੰ ਯਕੀਨ ਕਰ ਉਹ ਇੱਧਰੋਂ ਆਏ ਨੇ ਤੇ ਉਹ ਭਣਵਈਆ ਤੇ ਭੈਣ ਨਾ ਮੈਂ ਉਹਦੀ ਸ਼ਕਲ ਵੇਖੀ ਸੀ ਭੈਣ ਦੀ ਨਾ ਕੋਈ ਉਹ ਭਰਾ ਨੂੰ ਨੇ ਵੇਖਿਆ ਹੀ ਵੱਡੇ ਨੂੰ ਜਿਹਾ ਫੌਤ ਹੋ ਗਿਆ। ਆਣ ਕੇ ਮੇਰੇ ਅੰਜ ਗੱਲ ਨੂੰ ਚੰਬੜ ਕੇ ਨਾ ਫਿਰ ਰੋਈ ਪਿੱਟੀ ਆ। ਖੂਨ ਤੇ ਹੈ ਸੀ ਨਾ ਪਿਓ ਦਾ ਭਰਾ ਹੈ ਨਾ ਵੇਖੋ ਜੀ ਭਾਵੇਂ ਉਹ ਸਿੱਖ ਨਾਲ ਤੁਸੀਂ ਮੁਸਲਮਾਨ ਭਰਾ ਦੇ ਆਏ ਨਾ ਤੇ ਕੋਲ ਦੇ ਲੋਕ ਵੇਖ ਕੇ ਤੇ ਬੜੇ ਪਰੇਸ਼ਾਨ ਵੀ ਨਨ ਕੀ ਬਣ ਗਿਆ। ਹਾਂ ਉਹ ਵੇਖ ਕੇ ਤੇ ਉਹ ਅਕਲ ਕੇ ਵੀ ਇਹ 40-45 ਸਾਲਾਂ ਬਾਅਦ ਜਾਂ ਜਿੰਨੇ ਬਾਅਦ ਵੀ ਮਿਲੇ ਹੁਣ ਭੈਣ ਭਰਾ ਜਿਹਦੇ ਉੱਤੇ ਲੋਕ ਉਹ ਵੀ ਰੋਣ ਤੇ ਉਹ ਮੁੜ ਕੇ ਨਾ ਸਵੇਰ ਜਾਣ ਲੱਗੇ ਨਾ ਤੇ ਉੱਥੇ ਰਕਸ਼ੇ ਭਾਇਆ ਨਾ ਉਹਨੂੰ ਆਖਿਆ ਵੀ ਅਗਲੀ ਸੀਟ ਤੇ ਬਹਿ ਜਾ ਭੈਣ ਨੂੰ। ਉਹਨੇ ਆਖਿਆ ਨਹੀਂ ਮੈਂ ਮਗਰਲੀ ਸੀਟ ਤੇ ਬਹਿਣਾ। ਕੀ ਵਜ੍ਹਾ ਅਗਲਾ ਸੌਖਾ ਰਹਿਣਾ ਹੈ ਮਗਰ ਔਖਾ ਹੁੰਦਾ ਬੰਦਾ ਬਹਿਣਾ। ਉਸ ਆਖਿਆ ਜਿੰਨਾ ਚਿਰ ਮੁੰਡੇ ਤੇ ਮੈਂ ਆਪਣੇ ਭਰਾ ਬੇਨਤੀ ਕਰਾਂ ਉਹ ਵੀ ਚਲੇ ਗਈ 8 ਦਿਨ ਜਾ ਕੇ ਭੈਣਾਂ ਤੋਂ ਭਰਾ ਜੁਦਾ ਕਰ ਦਿੱਤੇ ਹੈ ਮਾਮਾ ਦਾ ਪੁੱਤਰ ਜੁਦਾ ਕਰ ਦਿੱਤੇ। ਤੇ ਫਿਰ ਤੁਸੀਂ ਵੀ ਗਏ ਕਿ ਨਹੀਂ ਮਿਲਣ ਵਾਸਤੇ ਤੁਸੀਂ? ਨਹੀਂ ਭਾਈਆ ਵੱਡਾ ਭਰਜਾਈ ਹੋ ਗਏ ਨੇ 2-3 ਦਿਨ ਗਏ ਹੁਣ ਅਸੀਂ ਤੇ ਹੁਣ ਜਾਊਗਾ ਭੈਣ ਭਰਾ। अस्सलाम वालेकुम सज्जनों ते मित्रों मैं तुहाडा वीर मुहम्मद तनवीर तुसीं वेख रहे हो यूट्यूब चैनल मेरा पिंड मेरा पंजाब। पिंड है जी पटियाला जिला शोहपुरा। काफ़ी मैसेज इत्थों के कमेंट्स आ रहे सन काफ़ी देर दे कि पटियाले की वीडियो बना जिथे इंटरव्यू करो इत्थे इंटरव्यू करांगे जिहड़ा जिहदे नाल गलबात कीती है वो बजुर्ग इत्थों दा वसनीक है सिखों मुसलमान होया बाबा ते जदों 47 टाइम सिखों मुसलमान होया तो उसदी बीवी कहण लगी मैं नहीं मुसलमान होना मैं अपने भरावां दे नाल चढ़ते पंजाब इंडिया जाना तो वह बाबा इत्थे रह गया खामद इत्थे रह गया तो आप कुड़ी मुंडे लैके चढ़ते पंजाब चल गई। फिर काफ़ी अरसे बाद भैन भरा जिहड़े सिख दोवें अपने भरा सके नूं मुसलमान नूं ते अपने बाप मुसलमान नूं मिलण वास्ते लैंदे पंजाब आंदे ने। फिर जो इत्थे आंदे ने अपने आण के भरा नूं मिलदे ने उन्हां की जज्बात सन किवें वो इमोशनल होए किवें एक दूसरे नूं गले ला के रोए ते उन्हां नूं इत्थे आण के पता लगा कि साडा प्यो जिहड़ा है वो मुसलमान जिहड़ा वो फौत हो चुकिया। फिर वो कब्रिस्तान ਜਾਂਦੇ ਨੇ ਉਹਦੀ ਕਬਰ ਤੇ ਪੈ ਕੇ ਉਹਦਾ ਮੁੰਡਾ ਸਿੱਖ ਜਿਹੜਾ ਹੈ ਉਹ ਬੜਾ ਰੋਂਦਾ ਹੈ ਤੇ ਉਹਨਾਂ ਨੂੰ ਕਿਹੜੀਆਂ ਗੱਲਾਂ ਕਹਿੰਦਾ ਹੈ ਉੱਥੇ ਕੀ ਤਰਲੇ ਰਹਿੰਦਾ ਹੈ ਸਾਰੀਆਂ ਗੱਲਾਂ ਕਰਨੀਆਂ ਬਾਬੇ ਬਜ਼ੁਰਗ ਨਾਲ ਜਿਹੜਾ ਉਹਨਾਂ ਦਾ ਸਕਾ ਭਰਾ ਹੈ ਮੁਸਲਮਾਨ। ਆਓ ਗੱਲਾਂ ਸਾਂਝੀਆਂ ਕਰਨੇ ਉਹਨੂੰ ਸਾਰਾ ਕੁਝ ਬਾਬੇ ਦੀ ਜ਼ੁਬਾਨੀ ਪੁੱਛਣੇ ਆ ਜੀ। अस्सलाम वालेकुम। वालेकुम सलाम जी। चाचा की हाल ठीक जे? है जी शुक्र अल्लाह। अपना नाम की चाचा? असगर अली। असगर अली। तेरे वाल साहब का नाम की? गुलाम मोहम्मद। गुलाम मोहम्मद। दादे का भी आंदा नाम अपना? दादे का भी आंदा। की नाम दा? बाली। बाली? बाली। बाबा बाली। चाचा जी अपनी जात केड़ी? विरक। विरक? हां जी। अच्छा तुसी बशिंदे हो वसनीक हो ना इत्थों दे? 47 ਤੋਂ ਪਹਿਲਾਂ ਦੇ? हां जी। ਆ ਪਿੰਡ ਕਿਹੜਾ ਜਿੱਥੇ ਬੈਠੇ ਆ ਅਸੀਂ? पटियाला। ਪਟਿਆਲਾ। ਤੇ ਚਾਚਾ ਜੀ ਇਹਦਾ ਜਿਹੜਾ ਹੈ ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਸ਼ੇਖਪੁਰਾ। ਜ਼ਿਲ੍ਹਾ ਸ਼ੇਖਪੁਰਾ। ਇਹਦੇ 2-4 ਪਿੰਡ ਦੱਸੇ ਆਲੇ ਦੁਆਲੇ ਕਿਹੜੇ ਕਿਹੜੇ ਨੇ? ਜਿਹੜੇ ਇਸ ਪਿੰਡ ਦੇ ਆਲੇ ਦੁਆਲੇ ਕਿਹੜਾ ਕਿਹੜਾ ਪਿੰਡ ਹੈ? ਇਹਦੇ ਦੁਆਲੇ ਪਰਾ ਕੋਰਸ ਹੁੰਦਾ। ਹਾਂਜੀ। ਬੰਦੋ ਕੇ ਈਸਰ ਕੇ ਸੱਚਾ ਸੌਦਾ ਸਹੀ ਹੈ ਚੂੜਕਾਣਾ ਪਿੰਡ ਪੰਡੋਰ 3 ਪਿੰਡ 4 ਅੱਛਾ ਜੀ ਆਪਣੇ ਜਿਹੜੇ ਨੇ ਆ ਪਿੰਡ 47 ਤੋਂ ਪਹਿਲਾਂ ਕਿੱਡਾ ਹੁੰਦਾ ਸੀ ਭਲਾ? ਐਡਾ ਹੀ ਸੀ ਤਾਂ ਛੋਟਾ ਹੀ ਹੋਣਾ? ਨਹੀਂ 2-3 ਪੱਤੀਆਂ ਸਨ ਮੋਰੋਂ ਬਾਜਰਾ ਚੋਖਾ ਬਣ ਗਿਆ। ਅੱਛਾ ਅੱਛਾ। ਅੱਧੋ ਬਹੁਤਾ ਉਂਝ ਤੇ ਸਿੱਖ ਹਿੰਦੂ ਦੇ
ਸਾਈ ਸਾਰੀ ਕੁਮਾਰ ਰਹਿੰਦੀਆਂ ਸਾਰੇ ਕੰਮ ਮੋਚੀ ਲਵਾਰ ਸਰਕਾਨ ਜੋ ਵੀ ਸਾਰੇ ਸਨ ਇੱਥੇ ਸਾਰੇ ਰਹਿੰਦੇ ਹਨ ਹਾਂ ਅੱਛਾ, ਪਹਿਲੇ ਅੱਛਾ। ਬੇੜੇ ਸਾਰੇ ਫੌਤ ਹੋ ਗਏ ਨੇ ਅੱਛਾ ਅੱਛਾ ਕੋਈ ਨਹੀਂ ਕੋਈ ਨਹੀਂ ਸਹੀ ਹੈ ਇੱਥੇ ਗੁਰਦੁਆਰਾ ਹੈ ਸੀ ਉਦੋਂ 47 ਇੱਕ ਸਾਂ ਭਲਾ ਕਿ ਦੋ ਸਾਂ ਇੱਕ ਸੀ ਇੱਕ ਸੀ ਇਹ ਗੁਰਦੁਆਰਾ ਇੱਥੇ ਜਾਂ ਨਾਲ ਹੀ ਸਾਡੀ ਮਸਜਿਦ ਦੇ ਕੋਲ ਸੀ ਨਿੱਕਾ ਜਿਹਾ ਗੁਰਦੁਆਰਾ ਸੀ। ਹੁਣ ਮਾਇਰ ਆਣ ਕੇ ਉਹਨਾਂ ਕੋਠੇ ਕੱਲੇ ਬਣਾ ਕੇ ਠਾਕ ਹੁਣ ਕੋਠੀ ਪਾ ਲਈ ਉਹਨਾਂ ਜਿਹੜੇ ਚੜ੍ਹਦੇ ਪੰਜਾਬੋਂ ਆਏ ਉਦੋਂ ਇੰਡੀਆ ਚੋਂ ਇੰਡੀਆ ਉਹਨਾਂ ਨੂੰ ਚੋਂ ਲਾਟ ਹੋ ਗਿਆ ਕਿਸੇ ਉਹਨਾਂ ਨਾਲ ਅੱਛਾ ਅੱਛਾ ਜਿਵੇਂ ਜਿਵੇਂ ਆਪੇ ਲੋਕੀ ਵੜ ਗਏ ਆਣ ਕੇ ਕੋਈ ਚੰਨਿਆਂ 'ਚ ਵੜ ਗਿਆ ਕੋਈ ਮਾੜਿਆਂ 'ਚ ਵੜ ਗਿਆ ਤੇ ਗੁਰਦੁਆਰੇ ਵਿੱਚ ਇਹ ਭਲਾ ਪਤਾ ਹੋਵੇ ਕਿੰਨੇ ਕੁ ਸਿੱਖ ਇੱਥੇ ਰਹਿੰਦੇ ਆ ਘਰ ਕਿੰਨੇ ਹੋ ਤਕਰੀਬਨ ਜ਼ਿਆਦਾ ਮੁਸਲਮਾਨ ਸੀ? ਤਿੰਨ ਕੋ ਪਤੀਆਂ ਹੀ ਸਨ ਅੱਛਾ ਸਿੱਖਾਂ ਦੀ ਹਾਂ ਇੱਕ ਵਿਰਕਾਂ ਦੀ ਸੀ, ਇੱਕ ਬਾਲੀ ਕੇ ਦੂਜੇ ਹਨ ਉਹ ਬੁੜਾਇਚ ਸਨ ਤਿੰਨ ਕੋ ਪਤੀਆਂ ਸਨ ਇਹ ਵੜਾਇਚ ਸਨ ਇਹ ਵੜਾਇਚ ਸਿੱਖ ਸਨ ਹਾਂ ਸਿੱਖ ਸਨ ਅੱਛਾ ਜੀ ਵੜਾਇਚ ਹਾਂ ਹੋਰ ਕਿਹੜੇ ਹੋਰ ਵਿਰਕ ਸਨ ਵਿਰਕ ਹਾਂਜੀ ਉਹ ਵੀ ਸਿੱਖ ਸਨ ਉਹ ਵੀ ਸਿੱਖ ਸਨ ਅੱਛਾ ਇਹਨਾਂ ਵਿੱਚ ਵੀ ਜ਼ਾਤਾਂ ਜਿਵੇਂ ਮੁਸਲਮਾਨਾਂ ਦੇ ਇੰਜੀ ਨੇ ਨਾ ਜੀ ਸਨ ਕਿਉਂਕਿ ਮੁਸਲਮਾਨ ਵੜਾਇਚ ਵੀ ਹੈ ਨੇ ਹਾਂਜੀ ਵਿਰਕ ਵੀ ਹੈ ਨੇ ਹਾਂਜੀ ਅੱਛਾ 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 ਸਾਰੀਆਂ ਜਾਤਾਂ ਉਹ ਹੀ ਨੇ ਹਾਂਜੀ ਪਿੰਡ ਵੀ ਇੱਥੋਂ ਜਾ ਕੇ ਉਵੇਂ ਬਣਿਆ ਜਿਵੇਂ ਪਟਿਆਲਾ ਹੈ ਜੇ ਉਧਰ ਵੀ ਬਣੇ ਨੇ ਜਿਵੇਂ ਹਰਪਾ ਜ਼ਾਰੀ ਬਾਤ ਹਾਂਜੀ ਸਹੀ ਹੈ ਉਧਰ ਦਾ ਬੜਾ ਮਾਹੌਲ ਹੈ ਅਸੀਂ ਜਿਵੇਂ ਗਿਆ ਵੇਖਿਆ ਕੁਕੜੀਆਂ ਲਿੱਤਰ ਠੋਰ ਜੀ ਹੁੰਦੀ ਹੈ ਉੱਥੇ ਕੁਕੜੀਆਂ ਵਿੱਚ ਹੀ ਆਂਡੇ ਬੱਚੇ ਦਿੰਦੀਆਂ ਸਿੱਖ ਹੁਣ ਕੁਛ ਨਹੀਂ ਖਾਂਦੇ ਅੱਛਾ ਇਹ ਗੱਲ ਕਰਨੀ ਚਾਚਾ ਜੀ ਬਾਅਦ ਚ ਤੇ ਇੱਥੇ ਭਲਾ ਸਕੂਲ ਹੁੰਦਾ ਸੀ ਉਦੋਂ ਪਿੰਡ ਚ ਕਿ ਨਹੀਂ ਪਹਿਲਾਂ 47 ਤੋਂ ਮੇਰਾ ਤੇ ਜਾਂਦਾ ਵੀ ਇਹ ਸਕੂਲ ਨਾਲ ਜਦੋਂ ਅਸੀਂ ਵੇਖਿਆ ਇੱਥੇ ਸਕੂਲ ਦਾ ਦਾਰਾ ਹੁੰਦਾ ਉੱਥੇ ਮਸਜਿਦ ਬਣ ਗਈ ਹੈ ਇੱਥੇ ਕੋਈ ਬੱਚੇ ਪੜ੍ਹਦੇ ਟਾਟੂ ਸਾਡੀ ਕੱਚੀ ਬੈਠਕ ਹੁੰਦੀ ਸੀ ਹਾਂ ਹਾਂ ਉਹ ਜਿਹੜੇ ਬੋਰੀਆ ਲੋਕਾਂ ਘਰੋਂ ਬਾਲਾਂ ਲੈ ਜਾਣੇ ਉੱਥੇ ਸੁੱਟ ਆਉਣੀਆਂ ਬੂਆ ਮਾਰਨਾ ਕੋਈ ਵੀ ਨਹੀਂ ਸਕੂਲ ਸਕਾਲ ਤੇ ਗਿਆ ਅੱਛਾ 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 ਹਾਂ ਇਹਨੀ ਹੈ ਸੀ ਛੋਟਾ ਮੋਟਾ ਸਕੂਲ ਦਾਰਾ ਸੀ ਉਹਦੇ ਵਿੱਚ ਹੀ ਪੜ੍ਹਦੇ ਹਾਂ ਬਾਹਰ ਬੋਰਾਂ ਲੱਗੀਆਂ ਦੋ ਛਾਵੇਂ ਬਹਿ ਰਿਹਾ ਗਰਮੀ ਧੁੱਪੇ ਬਹਿ ਰਿਹਾ ਅੱਛਾ ਬੋੜਾ ਬੋੜਾ ਜਿਵੇਂ ਉਹ ਬਾਬੇ ਇਕੱਠੇ ਬੈਠ ਹੁਕਾ ਕਾ ਪੀਂਦੇ ਐਵੇਂ ਦਾ ਕੋਈ ਹੈ ਸੀ ਤੇ ਹੁੱਕਾ ਪੀਂਦੇ ਸਨ ਉੱਥੇ ਹੁੱਕਾ ਦਾਰੇ ਦੇ ਫਕੀਰ ਜਿਹੜੇ ਉਹ ਧੂੰਆਂ ਲਾਉਂਦੇ ਸਨ ਅੱਛਾ ਅੱਛਾ ਅੱਗ ਵਿੱਚ ਧੂੰਆਂ ਕੋਣ ਅੱਠ ਪਾਰ ਨਹੀਂ ਬੁੱਝਣ ਦੇਣੀ ਫੌਜ ਕੀ ਬੁੱਝ ਉੱਥੇ ਬਣਾ ਤੇ ਉੱਥੋਂ ਅੱਗ ਲੋਕਾਂ ਤਾਰੇ ਦੇ ਉੱਥੇ ਬੁੱਢਿਆ ਮੰਜੀਆਂ ਡਾਗ ਬੋਰਾਂ ਥਲੇ ਬਹਿ ਰਹਿਣਾ ਦਾਰੇ 'ਚ ਹਾਂ 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 ਸਹੀ ਹੈ ਤੇ ਆਪਣਾ ਨੰਬਰਦਾਰ ਪਤਾ ਉਦੋਂ ਕਿੰਨੇ ਕੋ ਹਾਂ ਕੋਈ ਜੇ ਜਾਲਦਾਰ ਜਾਂ ਨੰਬਰਦਾਰ ਹੈ ਸੀ ਪਿੰਡ ਦਾ ਇਸ ਪਿੰਡ ਦਾ ਨੰਬਰਦਾਰ ਕੋਈ ਨਹੀਂ ਕੋਰਸ ਹੁੰਦੇ ਜਾਈ ਸੀ ਕੋਰਟ ਸੁਣਦੇ ਦਾ ਹੈ ਅੱਛਾ 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 ਸਹੀ ਹੈ ਤੇ ਚਾਹੇ ਕੋਈ ਆਉਂਦਾ ਕੋਈ ਨਾ ਕੋਈ ਜ਼ਹਿਨ ਚ ਆਉਂਦਾ ਹੋਵੇ ਸਿੱਖ ਕਿਸੇ ਦਾ ਨਾਮ ਨਹੀਂ ਕੋਈ ਜਿਹੜੇ ਰਹਿੰਦੇ ਹਨ ਨਹੀਂ ਕੋਈ ਨਹੀਂ ਨਹੀਂ ਯਾਦ ਹੈ ਭੁੱਲ ਗਏ ਨੇ ਹੁਣ ਨਹੀਂ ਭੁੱਲ ਗਏ ਅੱਛਾ 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 ਤੁਸੀਂ ਅੱਗੇ ਦੱਸਦੇ ਪਏ ਹੋ ਕਿ ਤੁਹਾਡੇ ਵਾਲ ਸਾਹਿਬ ਜਿਹੜੇ ਨੇ ਕਿ ਪਹਿਲੇ ਸਿੱਖ ਹੁੰਦੇ ਹੋ ਹਾਂਜੀ ਪਹਿਲਾਂ ਸਿੱਖ ਸਨ ਪਾਕਿਸਤਾਨ ਤੋਂ ਬਣ ਲੋ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਹੈ ਹਾਂਜੀ ਅੱਛਾ ਇਹ ਸਿੱਖ ਸਨ ਜੋ ਪਾਕਿਸਤਾਨ ਬਣਿਆ ਉਦੋਂ ਮੁਸਲਮਾਨ ਹੋਏ ਸਨ ਅੱਛਾ ਅੱਛਾ ਯਾਨੀ 47 ਟਾਈਮ ਜਦੋਂ ਇਹ ਵੰਡ ਹੋਈ ਹੈ ਹਾਂਜੀ ਇਧਰੋਂ ਸਿੱਖ ਉਧਰ ਚੜ੍ਹਦੇ ਪੰਜਾਬ ਗਏ ਨੇ ਇੰਡੀਆ ਚਲੇ ਗਏ ਜਿਹੜਾ ਉਧਰੋਂ ਵਾਲ ਮੁਸਲਮਾਨ- ਸਾਹਿਬ ਸੀ ਨਾ ਪਹਿਲੋਂ ਇਹ ਵਿਆਹ ਸੀ ਬਲਗਣੀ ਅੱਛਾ ਜਦੋਂ ਯਾਨੀ ਮੁਸਲਮਾਨ ਹੋਣ ਜੋ ਤੋਂ ਸਿੱਖ ਪਹਿਲਾਂ ਸੀ। ਸਿੱਖ ਸੀ ਤੇ ਬਲਗਣੀ ਵਿਆਹ ਹੈ ਉਹ ਫੈਸਲਾ ਲੈਲਪੁਰ ਦੇ ਕੋਲ ਚੱਕ ਝੁਮਰੇ ਦੇ ਕੋਲ ਬਲਗਣ ਪਿਆ। ਬਲਗਣ ਅੱਛਾ ਜੀ ਬਲਗਣੀ ਵਿਆਹ ਸੀ ਤੇ ਉਹ ਚ 3 ਬੱਚੇ ਸਨ ਅੱਛਾ ਯਾਨੀ ਜੋ ਉਦੋਂ ਪਾਕਿਸਤਾਨ ਬਣਿਆ। ਜ਼ਾਹਰੀ ਬਾਤ ਸੀ ਤੁਹਾਡਾ ਅੱਬਾ ਵੀ ਉਦੋਂ ਮੁਸਲਮਾਨ ਨਹੀਂ ਸੀ ਹੋਇਆ ਸਿੱਖ ਸੀ ਅੱਗੋਂ ਸਿੱਖਾਂ ਲਈ ਜ਼ਾਹਰੀ ਬਾਤ ਸਿੱਖਾਂ ਲਈ ਵਿਆਹ ਹੋਣਾ ਸਿੱਖਾਂ ਦੇ ਵਿਆਹ ਸੀ। ਸਹੀ ਹੋ ਗਿਆ ਤੇ ਉਹ 2 ਬੱਚੇ ਹਨ ਤੇ 1 ਬੱਚੀ ਸੀ ਉਹਦੇ ਵਿੱਚੋਂ 2 ਬੱਚੇ ਤੇ 1 ਬੱਚੀ ਤੇ ਉਹ ਫਿਰ ਮਾਈ ਯਾਨੀ ਜਿਹੜੀ- ਤੁਹਾਡੇ ਉਹ ਮਤਰਈ ਮਾਂ ਜੋ ਭਰਾ ਹੀ ਹੋ ਗਏ ਨਾ ਹਾਂਜੀ। ਉਹ ਭਰਾ ਤੇ ਇੱਕ ਭੈਣ ਇੱਕ ਭੈਣ ਸੀ ਉਸ ਮਾਂ ਜੋ ਇਹ ਮੁਸਲਮਾਨ ਦਾ ਹੁੰਦਾ ਪ੍ਰੋਗਰਾਮ ਨਹੀਂ ਸੀ ਉਹ ਇਹ ਸਾਡੀ ਮਾਂ ਸੀ ਉਹ ਆਂਦੀ ਮੈਂ ਮੁਸਲਮਾਨ ਨਹੀਂ ਹੋਣਾ ਉਹ ਜੇ ਬਲਗਣ ਦੀ ਸੀ ਹੈਂ? ਬਲਗਣੀ ਹੈ ਅੱਛਾ ਅੱਛਾ ਤੇ ਉਹ ਫਿਰ ਮੁਸਲਮਾਨ ਨਹੀਂ ਹੋਈ ਉਹ ਆਪਣੇ ਭਰਾਵਾਂ ਦੇ ਨਾਲ ਇੰਡੀਆ ਹੀ ਚਲੇ ਗਈ ਆਪਣੇ ਤੁਹਾਡੇ ਮਾਮਿਆਂ ਨਾਲ ਜਾਨੀ ਮੈਂ ਨਾਲ ਆਪਣੇ ਮਾਂ ਪੇਕਿਆਂ ਪੇਕਿਆਂ ਨਾਲ ਨਾਲ ਇੱਕ ਮੁੱਤਰੇ ਨੂੰ ਦੇਗੀ ਵੀ ਇਹ ਖਰੇ ਧੱਕੇ ਕਿਤੇ ਖਾਂਦਾ ਫਿਰੇਗਾ ਕੀ ਕਰਨਾ ਕੀ ਨਹੀਂ ਅੱਛਾ ਇੱਕ ਪੁੱਤ ਤੁਹਾਡੇ ਅੱਬੇ ਨੂੰ ਦੇਤਾ ਆ ਤੇ ਇੱਕ ਬੱਚੀ ਤੇ ਇੱਕ ਬੱਚਾ ਉਹ ਲੈ ਗਏ। ਇੱਕ ਬੱਚੀ ਤੇ ਇੱਕ ਬੱਚਾ ਹੋ ਲੱਗੇ ਅੱਛਾ ਉਹ ਮਨ ਨਾਨਕਿਆ ਕੋ ਸਾਡਾ ਜਿਹਾ ਭਰਾ ਸੀ ਨਾਨਕਿਆ ਕੋ ਰਿਹਾ ਤੇ ਨਾਨਕਿਆਂ ਨੂੰ 10 ਪਾਈਆਂ ਭੂਏ ਵੀ ਉੱਥੇ ਮੁੱਲ ਲੈ ਕੇ ਦਿੱਤੀ ਉੱਥੇ ਬਲਗਣ ਨਹੀਂ ਰਿਹਾ ਨਹੀਂ ਉੱਥੇ ਇੰਡੀਆ 'ਚ ਅੱਛਾ ਅੱਛਾ ਜਿਹੜੇ ਉਧਰ ਗਏ ਨੇ ਹੁਣ ਉਧਰ ਗਏ ਇੰਡੀਆ 'ਚ ਮਲਕਪੁਰ ਪਿੰਡ ਇੱਥੇ ਮਲਕਪੁਰ ਜਿੱਥੇ ਰਹਿੰਦੇ ਨੇ ਮਲਕਪੁਰ ਪਿੰਡ ਸਾਡੇ ਪਿੰਡ ਮਾਜਰ ਵੀ ਉੱਥੋਂ ਆਏ ਨੇ ਉਸ ਪਿੰਡੋਂ ਕਰਨਾਲੀ ਦੇ ਜਿਹਨੂੰ ਕਹਿੰਦੇ ਮਲਕਪੁਰੀ ਕਹਿੰਦੇ ਨੇ ਹਾਂਜੀ ਹਾਂਜੀ ਹਾਂ ਤੇ ਉਹ ਮੁੜ ਉੱਥੇ ਉਹਨਾਂ 10 ਪਾਈਆਂ ਭੂਏ ਵੀ ਸਾਡੇ ਪਿਓ ਦੀ ਮਾਲਕ 'ਚ ਉਹਨੂੰ ਕੋਈ ਨਹੀਂ ਗਈ ਇੱਥੋਂ ਭਰਾ ਸਾਡੇ ਦੀ ਵੀ। ਅੱਛਾ ਅੱਛਾ ਤੇ ਜਿਹੜਾ ਇੱਥੇ ਭਰਾ ਸੀ 5-4 ਭਰਾ ਮਗਰੋਂ 3 ਅੱਛਾ ਅੱਛਾ ਜੀ ਉਹ ਤੇ ਤੁਹਾਡੀ ਜਿਹੜੀ ਇਹ ਮਤਰਈ ਮਾਂ ਇਹ ਹਾਂਜੀ। ਸਿੱਖਣੀ ਸੀ ਉਧਰ ਚਲੇ ਗਈ ਹਾਂਜੀ ਇੱਕ ਭਰਾ ਇੱਕ ਭੈਣ ਜਿਹੜੇ ਸਿੱਖੀ ਉਸੇ ਉਹ ਉਧਰ ਚਲੇ ਗਏ ਉਧਰ ਚਲੇ ਫਿਰ ਗਏ ਤੁਹਾਡੇ ਅੱਬੇ ਨੇ ਦੂਸਰੀ ਸ਼ਾਦੀ ਕੀਤੀ ਦੂਸਰੀ ਕੀਤੀ ਪਾਕਿਸਤਾਨ ਤੋਂ ਬਾਅਦ ਮੁਸਲਮਾਨ ਹੋ ਗਿਆ ਤੇ ਸਾਡਾ ਤਾਇਆ ਫੌਤ ਹੋ ਗਿਆ ਨਾ ਇੱਕ ਬੱਚਾ ਉਹਦੇ ਵਿੱਚੋਂ ਸੀ ਅੱਛਾ ਇੱਕ ਬੱਚੀ ਸੀ ਹਾਂ ਹਾਂ ਉਹ ਤਾਇਆ ਫੌਤ ਹੋ ਗਿਆ ਜਦੋਂ ਪਾਕਿਸਤਾਨ ਬਣਿਆ ਹਾਂ ਹਾਂ ਤੇ ਉਹ ਫਿਰ ਇਹਨੇ ਫਿਰ ਉਹਦੇ ਨਾਲ ਸ਼ਾਦੀ ਕਰ ਲਈ ਉਹ ਵੀ ਮੁਸਲਮਾਨ ਹੋ ਗਈ ਤੇ ਮਿਲਟਰੀਆਂ ਬੜੀਆਂ ਪੈਂਦੀਆਂ ਮਗਰੋਂ ਫੜਨ ਲੈਣ ਆਉਂਦੇ ਸਨ ਅੱਛਾ ਲੈਣ ਆਂਦੇ ਰਹੇ ਬਾਅਦ ਚ ਇੱਕ ਰਾ ਫੜ ਕੇ ਸਾਡੀ ਮਾਂ ਨੂੰ ਲੈ ਵੀ ਗਏ ਇੰਡੀਆ 'ਚ ਅੱਛਾ
ਉੱਥੇ ਕੋਈ ਦੋ ਬੀਬੀਆਂ ਨਾਲ ਹੋਰ ਸਨ ਤੇ ਉਹਨਾਂ ਨੇ ਫਿਰ ਨਾ ਜੇਲ੍ਹ ਦੇ ਉੱਤੋਂ ਕੰਦਲੇ ਤਰੋੜੇ। ਅੱਛਾ। ਉੱਥੋਂ ਫਿਰ ਇਹਨਾਂ ਪੈਦਲ ਟੁਰ ਕੇ ਦਿਨੇ ਇਹਨਾਂ ਕਿਤੇ ਕਮਾਦਾਂ ਜਵਾਰਾਂ 'ਚ ਬਹਿਣਾ, ਰਾਤ ਸਫ਼ਰ ਕਰਨਾ। ਸਾਡਾ ਮਾਂ ਦੱਸਦੀ ਹੁੰਦੀ ਸੀ, ਵਾਲਦੀ ਦਾ ਕਿ ਐਡੇ ਐਡੇ ਪੈਰ ਸੁੱਜ ਕੇ ਹੋਏ ਸਨ ਤੇ ਇੰਡੀਆ 'ਚ ਟੁਰ ਕੇ ਇੱਥੇ ਆ ਗਏ ਤੇ ਮਿਲਟਰੀ ਪੈਂਦੀ ਫੜ ਕੇ। ਤੇ ਸਾਡੇ ਵੀ ਇਹਦੇ ਮਾਜਰੇ ਇੱਕ ਨਾ ਹੋਏ, ਸਾਡਾ ਪਿਓ ਦਾ ਅਸੀਂ 20 ਮਾਜ ਜਦੋਂ ਮਿਲਟਰੀ ਬਣਿਆ ਨੱਸ ਜਾਂ ਠੱਟੇ ਜਾ ਉਧਰ ਜਾ ਇੱਧਰ ਦੋ ਲੋਕ ਜਾਂਦੇ ਹਨ, ਲੋਕ ਜਾਂਦੇ ਵੀ ਸਾਨੂੰ ਜਾਈਏ ਨਾ। ਇੱਕ ਨਾ ਫਿਰ ਉਹ ਸਾਡੀ ਜਿਹੜੀ ਭੈਣ ਤੇ ਜਿਹੜਾ ਸੀ ਨਾ ਭਰਾ ਤੇ ਮਾਂ, ਉਹਨੂੰ ਲੈ ਗਏ ਮਿਲਟਰੀ ਫੜ ਕੇ। ਇਹ ਇੰਡੀਆ 'ਚ ਜੇਲ੍ਹ 'ਚੋਂ ਫਿਰ ਨੱਸੇ ਉੱਥੋਂ। ਅੱਛਾ ਅੱਛਾ ਅੱਛਾ। ਇੰਨੀ ਕੁਰਬਾਨੀ ਮੁਸਲਮਾਨੀ ਤੇ ਕੀਤੀ, ਇੱਥੇ ਆ ਗਏ। ਉੱਥੋਂ ਪੈਦਲ ਆਏ ਹੈ? ਪੈਦਲ ਪੈਰ ਵੀ ਸੁੱਜ ਗਏ ਹੋਣੇ, ਪੈਰ ਸੁੱਜ ਗਏ ਬੜਾ। ਰਾਤ ਨੂੰ ਸਾਡੇ ਨਾਨਕਿਆਂ ਨੂੰ ਉਹ ਬੜੀ ਦੂਰ ਯੂਪੀ ਅਸੀਂ ਅਗਾਂ, ਅਸੀਂ ਉਹਨਾਂ ਨੂੰ ਕਦੇ ਨਹੀਂ ਮਿਲੇ। ਦਾਦਕਿਆਂ ਨੂੰ ਮਿਲਦੇ ਉਹਨਾਂ ਨਾਨਕਿਆਂ ਨੂੰ ਅਸੀਂ ਕਦੀ ਨਹੀਂ ਮਿਲੇ ਤੇ ਨਾ ਕਦੀ ਉਹ ਸਾਨੂੰ ਮਿਲੇ। ਅੱਛਾ ਤੇ ਚਾਚਾ ਜੀ, ਉਹ ਜਿਹੜਾ ਇਧਰ ਤੁਹਾਡੀ ਮਾਂ ਨੇ ਉਸਨੇ ਮਤਰੇਈ ਨੇ ਤੁਹਾਡੇ ਅੱਬੇ ਨੂੰ ਇਹਨੇ ਪੁੱਤਰ ਦੇਤਾ ਤੇ ਉਹ ਫੌਤ ਹੋ ਗਏ? ਫੌਤ ਹੋ ਗਏ ਨੇ। ਉਹਦੇ 3 ਬੱਚਿਆਂ ਦੇ ਇੱਕ ਬੱਚਾ ਹੀ ਫੌਤ ਹੋ ਗਿਆ, 2 ਬੱਚੇ ਨੇ ਉਹਦੇ। ਅੱਛਾ ਅੱਛਾ ਅੱਛਾ। ਤੇ ਅੱਗੋਂ ਫਿਰ ਤੁਸੀਂ ਜਿਹੜੀ ਇਹ ਮੁਸਲਮਾਨ ਮਾਂ, ਇਹਦੇ ਵਿੱਚ ਕਿੰਨੇ ਬੱਚੇ ਤੁਸੀਂ ਹੈ ਜੀ ਭੈਣ ਭਰਾ? ਅਸੀਂ ਇਹਦੇ ਵਿੱਚ 4 ਭੈਣਾਂ ਤੇ 4 ਭਰਾ। ਅੱਛਾ ਅੱਛਾ ਅੱਛਾ। ਚਲੋ ਤੁਹਾਡੇ ਦਿਨ ਚ ਹੋਏ ਚਾਚਾ ਜੀ, ਤੇ ਜਾਂ ਤੁਹਾਡੇ ਵਾਲ ਸਾਹਿਬ ਤੁਹਾਨੂੰ ਦੱਸਿਆ ਇੱਥੇ ਜਿਹੜੇ ਸਿੱਖ ਰਹਿੰਦੇ ਹਨ, ਉਹਨਾਂ ਦਾ ਮੁਸਲਮਾਨਾਂ ਦਾ ਆਪਣੇ ਰਹਿਣ ਵਰਤੋਂ ਭੱਜ ਕਿਵੇਂ ਦੀ ਭਲਾ ਇੱਥੇ? ਕਿਉਂਕਿ ਤੁਹਾਡੇ ਵੀ ਪਹਿਲਾਂ ਜ਼ਾਹਿਰ ਬਾਤ ਸਿੱਖੋ ਮੁਸਲਮਾਨ ਹੋਏ ਨਾ, ਕਿਵੇਂ ਦੀ ਮੁਸਲਮਾਨ? ਜੀ ਬੜਾ ਸੱਚੇ ਤਰੀਕੇ ਨਾਲ ਜੋ ਕਮੀ ਕਾਰੀ ਸਨ ਉਹ ਹੀ ਸਨ। ਹੋਰ ਇੱਥੇ ਵੀ ਇਹਨਾਂ ਨਾਲ ਮਿਲਣ ਗਿਲਣ ਵਰਤਣ ਲੈਣ ਸ਼ਾਦੀ ਮਹਿਮਦ ਭਲਾ ਹੈ ਸੀ ਆਉਣ ਜਾਣ ਮੁਸਲਮਾਨ? ਆਉਂਦੇ ਜਾਂਦੇ ਸਨ, ਸੱਦਦੇ ਹਾਂ। ਹਾਂਜੀ, ਉਧਰ ਲੋਕ ਇੰਡੀਆ ਜਿਹੜੇ ਨਾ ਉਹ ਮੁਸਲਮਾਨ ਨੂੰ ਵਿਹੜੇ 'ਚ ਨਹੀਂ ਚੜਨ ਦਿੰਦੇ ਸਗੋਂ। ਅੱਛਾ। ਇੱਥੇ ਆਉਂਦੇ ਜਾਂਦੇ ਸਨ। ਹਾਂ ਹਾਂ। ਇਹ ਤੇ ਬੜੇ ਅਮਨ ਸਕੂਨ ਨਾਲ ਇੱਥੋਂ ਗਏ ਨੇ ਵੀ ਸਾਰੇ ਗੁਰਦੁਆਰੇ ਇਕੱਠੇ ਹੋ ਗਏ ਇੱਥੇ ਸੱਚੇ ਸੌਦੇ। ਆਪਣਾ ਮਾਲ ਡੰਗਰ ਵੀ ਮੰਜੀ ਵੀ ਆਪਣੀ ਮਰਜ਼ੀ ਆ, ਕਿਸੇ ਕਮੀ ਨੂੰ ਕੋਈ ਸ਼ਾਇਦ ਦੇ ਗਏ ਨੇ ਤੇ ਉਹ ਆਪਣੀ ਮਰਜ਼ੀਆਂ ਦੇ ਗਏ ਨੇ। ਹੋਰ ਇਹਨਾਂ ਨੇ ਲੁੱਟ ਮਾਰ ਨਹੀਂ ਹੋਈ, ਮਾਰ ਕਟਈਏ ਨਹੀਂ ਹੋਏ ਜਿਵੇਂ ਉੱਧਰ ਦੇ ਲੋਕਾਂ ਦੇ ਜਿਹੜੇ ਇੰਡੀਆ 'ਚ ਹੋਏ। ਉਹਨਾਂ ਦੇ ਦੱਸ ਦੇਣਾ ਵੀ ਉੱਥੇ ਘਰਾਂ ਨੂੰ ਅੱਗਾਂ ਲਾ ਕੇ ਵਿੱਚੇ ਬੰਦੇ ਸਾੜ ਦਿੱਤੇ ਜਾਂ ਉਹ ਕਰ ਛੱਡਿਆ। ਇਹ ਚੰਦੋਂ ਸਿੱਖ ਘੋੜੀ ਲਗਾਏ ਸਨ ਚੰਦ ਤੋਂ ਦਸਿਆਦ ਤੋਂ ਹਾਂ ਇੰਡੀਆ 'ਚ। ਆਪਣਾ ਮਾਲ ਡੰਗਰ ਘੋੜੀ ਲੈ ਗਏ। ਘੋੜੀ ਲੈ ਗਏ ਤੇ 24-25 ਸਾਲੀ ਪਾਕਿਸਤਾਨ ਬਣਨ ਤੋਂ ਬਾਅਦ ਘੋੜੀ 3 ਬੱਚੇ ਨਾਲ ਲੈ ਗਏ ਤੇ ਫਿਰ ਚੰਦ ਆ ਗਈ ਪੈਦਲ। ਘੋੜੀ ਕੱਲੀ ਭੱਜ ਆਈ? ਕੱਲੀ ਆ ਗਈ ਉੱਥੋਂ, 3 ਬੱਚੇ ਵੀ ਨਾਲ ਲੈ ਕੇ। ਵੇਖ ਲੋ ਏਡੀ ਦੂਰੋਂ ਪਛਾਣ ਤੋਂ ਪਿੰਡ ਪਹੁੰਚ ਗਏ ਹੈ। ਅੱਧੀ ਸਿਆਣੀ ਘੋੜੀ ਹੋਰ ਚੰਦ ਆ ਗਈ। ਜਾਨਵਰ ਮੈਂ ਉਹ ਕਹਿਣਾ ਕਿੰਨਾ ਪਿਆਰ ਮੇਰਾ ਤੂੰ ਇੱਥੇ ਆਣਾ। ਜਨਮ ਭੂਮੀ ਨਾਲ ਕਿੰਨਾ ਜਾਨਵਰ ਨੂੰ ਵੀ ਪਿਆਰ ਹੈ। ਹਾਂਜੀ, 2 ਵਿਸ਼ੇਰੀਆਂ ਹਨ ਤੇ 1 ਵਿਸ਼ੇਰਾ, ਚੌਥੀ ਆ 4 ਹੋ ਗਿਆ। ਵਾਹ ਜੀ ਹਾਂ, ਤੋਰ ਪਿੰਡ ਪਹੁੰਚ ਗਏ ਹੈ। ਤੋਰ ਚੰਦ ਤੇ ਫਿਰ ਜਦੋਂ ਇਥੋਂ ਸਿੱਖ ਨਿਕਲੇ ਨੇ, ਹਾਂਜੀ, ਜਾਣ ਲੱਗੇ ਮਤਲਬ ਕੋਈ ਉਹਨਾਂ ਦਾ ਨੁਕਸਾਨ ਨਹੀਂ? ਪਿੰਡ ਵਾਲੇ ਨੇ ਕੀਤਾ ਲਾਮ? ਕਿਸੇ ਵੀ ਨਹੀਂ ਕੀਤਾ। ਕਮੀ ਕਾਰੀ ਉੱਥੇ ਜਾ ਕੇ ਮਿਲ ਕੇ ਆਉਂਦੇ ਰਹੇ। ਜਿਹੜੀਆਂ ਸ਼ਹਿਰ ਕਮੀ ਕਾਰੀ ਦੇ ਵਸਿੰਦੇ ਸਨ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਉਂਦੇ, ਚੀਜ਼ਾਂ ਪਿੱਛੇ ਪਛਾਣਦੇ ਰਹੇ। ਹਾਂ, ਜਿੰਨੇ ਪਿੰਡ ਵਾਲੇ ਪਿਆਰ ਕਰਦੇ ਰਹੇ ਉਹਨਾਂ। ਹਾਂਜੀ, ਜਿੰਨੇ ਦਿਨ ਉੱਥੇ ਰਹੇ ਨੇ ਇਸੇ ਦੁੱਧ ਦੇਣਾ, ਮਾਲ ਇੱਥੇ ਸੀ, ਪੱਠੇ ਪਾਣੇ ਮਾਲ ਨੂੰ। ਜਿਵੇਂ ਜਿਵੇਂ ਉਹਨਾਂ ਨੇ ਰਵਾਨ ਕੀ ਗੱਡੀ ਟਾਈਮ ਵਿਆਹ ਗੱਡੀ ਜਾਣਾ ਫਲਾਣਾ, ਫਿਰ ਮਾਲ ਵੀ ਆਪਣਾ ਲੈ ਗਏ। ਹਰ ਸ਼ਹਿਰ ਆਪਣੀ ਜ਼ਮੀਨ ਵੀ ਆਇਆ ਇੱਥੇ 47 ਤੋਂ ਪਹਿਲਾਂ ਵਾਲੀ, ਬਾਅਦ ਮੁੱਲ ਲਈ ਨਹੀਂ, ਪਹਿਲਾਂ ਆਇਆ ਸੀ ਮਾਲਕੀ ਆਪਣੀ। ਮਾਲਕੀ ਹੈ। ਸਹੀ। ਤੇ ਤੁਹਾਡੇ ਅੱਬੇ ਦੇ ਦੂਸਰੇ ਤੁਹਾਡੇ ਚਾਚੇ ਚੂਚੇ ਹੋਰ ਕੋਈ ਨਹੀਂ ਸਨ? ਇੱਕੋ ਹੀ ਭਰਾ ਸੀ ਉਹਦਾ। ਉਹ ਮੁਸਲਮਾਨ ਹੋਇਆ ਕਿ ਉਹ ਵੀ ਚਲਾ ਗਿਆ? ਉਹ ਵੀ ਸਿੱਖ ਚਲੇ ਗਿਆ। ਅੱਛਾ ਅੱਛਾ। ਉਹ ਉਧਰ ਭੋਏ ਅੱਧੀ ਸਾਡੇ ਪਿਓ ਦੀ ਰਹਿ ਗਈ, 35 ਪੈਲੀਆਂ। ਅੱਛਾ, 35 ਉਹਦੀ ਉਧਰ ਚਲੇ ਗਈ। ਤੁਹਾਡੀਆਂ 70 ਪੈਲੀਆਂ ਸਨ ਇੱਥੇ 70 ਪੈਲੀਆਂ ਉਸ ਟਾਈਮ? 35 ਉਹਨੂੰ ਮਿਲ ਗਈਆਂ ਉਧਰ, ਲਾੜੋ ਚਲ ਗਈਆਂ। ਤੇ ਜਿਹੜਾ ਸਾਡੀ ਮਾਂ ਤੇ ਦੱਸਣਾ ਵੀ ਇਹ ਮਾਂ ਜਿਹੜੀ ਮਗਰਲੀ ਇਹਦੇ ਵਿੱਚੋਂ ਜਿਹੜਾ ਭਰਾ ਸੀ, 35 ਉਹਦੀਆਂ ਹਨ। ਉਹਦੀਆਂ 35 ਉਹ ਸਾਡੇ ਅੱਜ ਦੇ ਸੀਰੀ, ਅਸੀਂ 4 ਭਰਾ ਦੇ ਸੀਰੀ। ਹਾਂ ਹਾਂ। ਉਹਦਾ ਪਿਓ ਜੀ ਫੌਤ ਹੋ ਗਿਆ ਜੋ ਪਾਕਿਸਤਾਨ। ਹਾਂਜੀ, ਜ਼ਾਹਿਰ ਬਾਤ। ਤੇ ਉਹ ਅੱਧ 'ਚ ਪਰ ਹੁਣ ਜੇ ਨਹੀਂ ਕੋਈ ਸਬੂਤ ਬੰਦਾ ਕਰਦਾ ਵੀ ਇਹ ਭਰਾ ਜਾਂ ਮਾਤਰ ਨੇ ਜਾਂ ਨਹੀਂ, ਤੇ ਬੜੇ ਸਕੂਨ ਅਮਨ ਉਹਦੀ ਕੋਈ ਉਮਰੇ ਪਿਓ ਦੀ ਇੱਥੇ ਰਹਿਣੀ ਸੀ, ਉਹਦਾ ਫੌਜੀ ਹੋ ਗਿਆ ਸੀ। ਅੱਛਾ ਜੀ, ਤੁਹਾਡੇ ਜਿਹੜੇ ਦੂਸਰੀ ਜਿਹੜੀ ਤੁਹਾਡੀ ਮਾਂ ਸੀ, ਮਤਲਬ ਜਿਹੜੇ ਸਿੱਖ ਉਧਰ ਗਏ ਤੇ ਦੂਸਰੇ ਭੈਣ ਭਰਾ ਗਏ, ਤੁਹਾਡਾ ਅੱਬਾ ਬਾਅਦ ਮਿਲਣ ਵਾਸਤੇ ਉਹਨਾਂ ਨੂੰ ਗਿਆ ਉਧਰ ਕਿ ਨਹੀਂ ਗਿਆ? 47 ਤੋਂ ਬਾਅਦ ਨਹੀਂ ਗਿਆ? ਨਹੀਂ ਗਿਆ। ਕੀ ਕੋਈ ਵੀਜ਼ਾ ਨਹੀਂ ਲੱਗ ਸਕੇ ਜਾਂ ਜਾ ਨਹੀਂ ਸਕੇ? ਨਹੀਂ, ਜਗਿਆ ਹੀ ਨਹੀਂ। ਅੱਛਾ ਅੱਛਾ ਅੱਛਾ। ਤੇ ਉਹ ਵੀ ਨਹੀਂ ਆਏ? ਉਹ ਵੀ ਨਹੀਂ ਆਏ। ਉਹ ਆਉਂਦੇ ਨੇ। ਸਾਡਾ ਭਰਾ ਵੀ 2 ਫੇਰੇ ਆਇਆ ਹੈ। ਅੱਛਾ ਅੱਛਾ, ਹੋ ਗਿਆ ਹੈ। ਉਹਦੇ ਵਿੱਚ ਜਿਹੜਾ ਤੁਹਾਡਾ ਭਰਾ ਸੀ? ਹਾਂਜੀ, ਪਿਓ ਸਗਾ? ਹਾਂਜੀ, ਉਹ 2-3 ਫੇਰੇ ਆਇਆ। ਤੇ ਭੈਣ ਨਹੀਂ ਆਈ? ਭੈਣ ਵੀ ਆਈ ਸੀ। ਭੈਣ ਵੀ ਆਈ ਸੀ? ਭੈਣ ਆਈ ਸੀ ਨਾ, ਤੇ ਭੈਣ ਆਈ ਤੇ ਭਣਵਈਆ ਵੀ ਨਾਲ ਆਇਆ ਸੀ। ਅੱਛਾ। ਇਹ 3 ਸਾਲ ਹੋ ਗਏ ਨੇ। ਉਹ ਇੱਥੇ ਨਾ ਸੱਚੇ ਸੌਦੇ ਆਏ ਤੇ ਅਸੀਂ ਦੋਵੇਂ ਭੈਣ ਭਰਾ ਨਾ, ਭਰਾ ਵੀ ਵੱਡਾ ਬਸ਼ੀਰ ਜੀ ਆਉਂਦਾ, ਦੋਵੇਂ ਭਰਾ ਮਿਲਣ ਗਏ ਭੈਣ। ਅੱਛਾ ਅੱਛਾ। ਉਹ ਅਸੀਂ
ਗੁਰਦੁਆਰੇ ਨੂੰ ਜਾਈਏ ਉਹ ਇੱਧਰ ਆ ਜਾਏ, ਅਸੀਂ ਉਧਰ ਜਾਈਏ ਜੇ ਪਾਗਲ ਨਹੀਂ ਬੰਦੇ ਹੋਏ। ਯਾਨੀ ਉਹ ਤੁਹਾਨੂੰ ਲੱਭੀ ਜਾਣਾ, ਤੁਸੀਂ ਉਹਨੂੰ ਉਹਨਾਂ ਨੂੰ ਲੱਭੀ ਜਾਈਏ। ਵੱਡਾ ਭਾਈਆ ਉਹ ਤੋਂ ਪਹਿਲਾਂ ਗਿਆ ਸੀ, ਉਹ ਉਹਨੂੰ ਵੇਖ ਕੇ ਜਾਣਦਾ ਸੀ ਸਾਰਾ, ਤੇ ਮੈਂ ਨਹੀਂ ਸਾਂ ਜਾਣਦਾ। ਹੂੰ ਤੇ ਸਾਡੇ ਇੱਥੇ ਡਿਪਟੀ ਹੁੰਦਾ ਸੀ ਵਜ਼ੀਰ ਡੋਗਰ, ਹਾਂ ਹਾਂ ਉਹ ਉੱਥੇ ਉਹਦੀ ਡਿਊਟੀ ਸੀ। ਅੰਦਰ ਤੇ ਜਾਣ ਨਹੀਂ ਦਿੰਦੇ ਮੁਸਲਮਾਨ। ਹਾਂਜੀ ਹਾਂਜੀ। ਉਹਨੇ ਕਿਹਾ ਜਿੱਥੇ ਮਰਜ਼ੀ ਧੁੰਗਲੇ ਦਿਓ ਤੁਸੀਂ, ਅੰਦਰ ਮੇਰੇ ਗੁਰਦੁਆਰੇ 'ਚ ਵੜ ਕੇ ਤੇ ਵੇਖੋ ਤੇ ਲੱਭ ਲਓ। ਡਿਊਟੀ ਸੀ ਇੱਥੇ ਸੱਚੇ ਸੌਦੇ। ਹਾਂਜੀ। ਅਸੀਂ ਅੰਦਰ ਵੀ ਸਾਰਾ ਫਿਰ ਕੇ ਐਲਾਨ ਵੀ ਕਰਾਇਆ ਸੀ, ਫਿਰ ਕਿ ਸਾਨੂੰ ਨਾ ਲੱਭਾ। ਅੱਖ ਥੱਕ ਨਾ ਗੁਰਦੁਆਰੇ ਦੇ ਗੁਰਦੇ ਸੇ ਖਲੋ ਗਏ ਦੋਵੇਂ ਭਰਾ। ਅੱਛਾ ਅੱਛਾ। ਜਦ ਭੱਜਾ ਵੱਡਾ ਸਾਡਾ ਜਿਹਾ ਫੌਤ ਹੋ ਗਿਆ ਨਾ, ਅਸੀਂ ਗੁਰਦੁਆਰੇ ਦੇ ਗੁਰ ਤੇ ਖਲੋ ਗਏ। ਤੂੰ ਯਕੀਨ ਕਰ, ਉਹ ਇੱਧਰੋਂ ਆਏ ਨੇ ਤੇ ਉਹ ਪਨਵਈਆ ਤੇ ਭੈਣ, ਨਾ ਮੈਂ ਉਹਦੀ ਸ਼ਕਲ ਵੇਖੀ ਸੀ ਭੈਣ ਦੀ, ਨਾ ਕੋਈ। ਉਹ ਭਰਾ ਨੂੰ ਨੇ ਵੇਖਿਆ ਹੀ ਵੱਡੇ ਨੂੰ, ਜਿਹਾ ਫੌਤ ਹੋ ਗਿਆ। ਆਣ ਕੇ ਮੇਰੇ ਇੰਝ ਗੱਲ ਨੂੰ ਚੰਬੜ ਕੇ ਨਾ ਫਿਰ ਰੋਈ ਪਿੱਟੀ ਆ। ਖੂਨ ਤੇ ਹੈ ਸੀ ਨਾ, ਪਿਓ ਦਾ ਭਰਾ ਹੈ ਨਾ, ਵੇਖੋ ਜੀ ਭਾਵੇਂ ਉਹ ਸਿੱਖ ਨਾਲ ਤੁਸੀਂ ਮੁਸਲਮਾਨ ਭਰਾ ਦੇ ਆਏ ਨਾ, ਤੇ ਕੋਲ ਦੇ ਲੋਕ ਵੇਖ ਵੇਖ ਕੇ ਤੇ ਬੜੇ ਪਰੇਸ਼ਾਨ ਵੀ ਇਹਨਾਂ ਨੂੰ ਕੀ ਬਣ ਗਿਆ। ਹਾਂ ਉਹ ਵੇਖ ਕੇ ਤੇ ਉਹ ਆਖਣ ਲੱਗੇ ਵੀ ਇਹ 40-45 ਸਾਲਾਂ ਬਾਅਦ ਜਾਂ ਜਿੰਨੇ ਬਾਅਦ ਵੀ ਮਿਲੇ ਹੋਣ ਭੈਣ ਭਰਾ, ਜਿਹਦੇ ਉੱਤੇ ਲੋਕ ਉਹ ਵੀ ਰੋਣ। ਉਹ ਫਿਰ ਨਾ ਅਸੀਂ ਆਖਿਆ ਚਲੋ ਪਿੰਡ ਚੱਲੀਏ। ਉਹ ਆਖਣ ਨਹੀਂ ਪਿੰਡ ਨਹੀਂ ਜਾਣਾ, ਕੋਈ ਤੁਹਾਡੇ ਵਾਸਤੇ ਪਰੇਸ਼ਾਨੀ, ਮੇਰੇ ਭੈਣ ਵੀ ਦੇ ਭਣਵਈਆ ਹੋਈ ਆ ਵੀ ਤੁਹਾਨੂੰ ਘੁੰਮਦਾ ਨੂੰ ਪਰੇਸ਼ਾਨ ਕਿਉਂ, ਸਾਡਾ ਵੀਜ਼ਾ ਉੱਥੇ ਤੱਕ ਹੈ। ਇੱਥੋਂ ਠੀਕ ਹੈ। ਹਾਂਜੀ ਹਾਂਜੀ। ਉਹ ਫਿਰ ਨਾ ਵਜ਼ੀਰ ਨੇ ਹੀ ਆਖਿਆ ਡਿਪਟੀ ਸਾਡੇ ਇੱਥੇ ਡੋਗਰ, ਅੱਛਾ। ਉਹਨੇ ਕੋਈ ਨਹੀਂ ਜਾਓ ਸੁਬਾਹ ਆ ਜਾਏ। ਉਹ ਫਿਰ ਸਾਡੇ ਨਾਲ ਆ ਗਏ। ਅੱਛਾ ਅੱਛਾ ਅੱਛਾ। ਨਾਲ ਆ ਗਏ ਤੇ ਇੱਥੇ ਰਾਤ ਰਹੇ, ਸਾਰਿਆਂ ਘਰਾਂ ਮਿਲੇ ਮੁਲੇ, ਮੈਂ ਵੀ ਉਹਨੂੰ ਕੰਨਾਂ ਨੂੰ ਵਾਲੀਆਂ ਪਾਈਆਂ ਭੈਣ ਨੂੰ। ਉਹ ਸਾਰਿਆਂ ਜਿੰਨੇ ਘਰ ਸੀ ਸਾਰਾ ਉਹਦਾ ਪੂਰਾ ਭੈਣ ਵਾਲਾ ਭੋਗ ਪੂਰਾ। ਹਾਂਜੀ। ਤੇ ਉਹ ਮੁੜ ਕੇ ਨਾ ਸੁਬਾਹ ਜਾਣ ਲੱਗੇ ਨਾ, ਤੇ ਉੱਥੇ ਰਕਸ਼ੇ ਭਾਇਆ ਨਾ, ਉਹਨੂੰ ਆਖਿਆ ਵੀ ਅਗਲੀ ਸੀਟ ਤੇ ਬਹਿ ਜਾ ਭੈਣ ਨੂੰ। ਉਹਨੇ ਆਖਿਆ ਨਹੀਂ ਮੈਂ ਮਗਰਲੀ ਸੀਟ ਤੇ ਬਹਿਣਾ। ਕੀ ਵਜ੍ਹਾ? ਅਗਲਾ ਸੌਖਾ ਰਹਿਣਾ ਹੈ, ਮਗਰ ਔਖਾ ਹੁੰਦਾ ਪੈਂਦਾ ਬਹਿਣਾ। ਉਸ ਹੈਗਾ ਜਿੰਨਾ ਚਿਰ ਬੰਦੇ ਤੋਂ ਆਪਣੇ ਭਰਾ ਬੇਨਤੀ ਕਰ ਹੋਏ। ਉਹ ਵੀ ਚਲੇ ਗਈ, 8 ਦਿਨ ਜਾ ਕੇ ਮਰ ਗਈ। ਐਡਾ ਜਲਦੀ ਮਿਲਣ ਵਾਸਤੇ ਤੁਹਾਨੂੰ ਹੈ। ਹਾਂਜੀ। ਜਦੋਂ ਕਹਿ ਰਹੇ ਬੋਲਣ ਲੱਗੇ ਚਾਚੇ ਕੋ ਪਿੱਛੇ ਮੈਂ ਪੈਣਾ, ਮੈਂ ਉਹਦੀ ਸਮਝ ਗਿਆ ਕਿ ਉਹ ਇਸ ਕਹਿੰਦੇ ਨੇ ਪਿੱਛੇ ਮੈਂ ਜਿਸ ਤੱਕ ਮੈਂ ਨਾਲ ਪਿੰਡ ਵੇਖ ਨਾਲ ਭਰਾਵਾਂ ਮੈਂ ਦੀ ਜਾਵਾਂਗੇ। ਜਾਨੇ ਬਿਮਾਰ ਹੋ ਗਈ, ਚੰਗੀ ਬੜੀ 9 ਬਰਨੌ ਬੜੀ ਸੇ 47 ਨੇ ਵੇਖ ਲਓ ਭੈਣਾਂ ਤੋਂ ਭਰਾ ਜਦਾ ਕਰ ਦਿੱਤੇ ਹੈ, ਮਾਵਾਂ ਤੋਂ ਪੁੱਤਰ ਜਦਾ ਕਰ ਦਿੱਤੇ। ਤੇ ਫਿਰ ਤੁਸੀਂ ਵੀ ਗਏ ਕਿ ਨਹੀਂ ਮਿਲਣ ਵਾਸਤੇ? ਤੁਸੀਂ ਨਹੀਂ ਭਾਈਆ ਵੱਡਾ ਭਰਜਾਈ ਹੋ ਗਏ ਨੇ, 2-3 ਦਿਨ ਗਏ। ਹੁਣ ਅਸੀਂ ਤੇ ਹੁਣ ਜਾਊ ਸਾਂ ਭੈਣ ਭਰਾ ਦੋਵੇਂ। ਅੱਛਾ, ਭਰਾ ਗਿਆ ਤੁਹਾਡਾ ਵੱਡਾ? ਤੁਹਾਡਾ ਵੱਡਾ ਗਿਆ, ਭੈਣ ਵੀ ਗਈ? ਭੈਣ ਨਹੀਂ ਭਰਜਾਈ ਗਈ। ਭਰਜਾਈ ਗਈ, ਇਹਨੇ ਦੋਵੇਂ ਜੀ ਗਏ? ਦੋਵੇਂ ਜੀ ਫੌਤ ਹੋ ਗਏ ਨੇ। ਅੱਛਾ ਅੱਛਾ। ਜੇ ਹੁੰਦੇ ਤੁਹਾਨੂੰ ਉਹਨਾਂ ਕੋਲ ਲੈ ਜਾਂਦੇ, ਇੰਡੀਆ ਦੀਆਂ ਗੱਲਾਂ ਸੁਣਾਉਂਦੇ ਸਾਰੀਆਂ, ਉਧਰ ਦੀਆਂ ਵੀ ਇੱਧਰ ਇੱਕ ਵਾਰੀ ਵੀ ਦੀਆਂ। ਨਹੀਂ ਗਏ? ਨਹੀਂ ਜੀ, ਹੁਣ ਜਾਊ ਸਾਂ ਉਸ ਦਿਨ ਰੌਲਾ ਬਣ ਗਿਆ ਤੇ ਮੁੜ ਗਏ ਨਹੀਂ, ਜਾਊ ਸਾਂ। ਕੀ ਬਣਿਆ ਥੋੜਾ ਦੱਸ ਦਿਓ ਕਿ ਮਸਲਾ ਉਦੋਂ ਕਿ ਜਿਹੜਾ ਹੈ ਕੋਈ ਵੀਜ਼ਾ ਵੂਜ਼ਾ ਨਹੀਂ ਮਿਲਦਾ ਪਿਆ? ਨਹੀਂ, ਵੀਜ਼ਾ ਬੂਜਾ ਪਾਸਪੋਰਟ ਹਰ ਸ਼ੈ ਬਣਾਈ ਸੀ ਅਸੀਂ। ਅੱਛਾ ਅੱਛਾ। ਪਾਸਪੋਰਟ ਤਾਂ ਸਾਡੇ ਕੋਲ ਗਈ ਸਨ, ਉਮਰੇ ਤੇ ਅੱਜ ਤੇ ਗਏ ਆ ਦੋਵੇਂ ਭੈਣ ਭਰਾ। ਉਹ ਪਾਸਪੋਰਟ ਸਾਡੇ ਕੋਲ ਬਣਿਆ ਸੀ। ਬਣੇ ਸਨ। ਬਾਕੀ ਮੁੜ ਸਾਰੇ ਇਸਲਾਮਾਬਾਦੋਂ ਜਿੱਥੋਂ ਜਿੱਥੋਂ ਸਾਰੇ ਕਾਗਜ਼ ਕਲੀਅਰ ਹੋ ਸਾਰਾ ਗਏ। ਕਲੀਅਰ ਸੀ, ਉਂਝ ਕੋ ਪੈ ਗਿਆ? ਅੱਗੋਂ ਫਲਟ ਪੈ ਗਿਆ ਨਾ, ਇਹ ਵੀ ਜੇ ਸਿੱਖਾਂ ਦੀਆਂ ਤੇ ਹਿੰਦੂ ਮੁਸਲਮਾਨਾਂ ਬੱਚੀਆਂ ਪੜ੍ਹਨ ਜਾਂਦੀਆਂ ਸੀ, ਉੱਥੇ ਸਿੱਖਾਂ ਦੀ ਵੈਲਿਊ ਕੋਈ ਨਹੀਂ, ਮੁਸਲਮਾਨਾਂ ਦੀ ਵੀ ਕੋਈ ਨਹੀਂ, ਹਿੰਦੂਆਂ ਦੀ ਹੈ। ਤੇ ਉਹ ਉੱਥੇ ਉਹਨਾਂ ਆਖਿਆ ਵੀ ਤੁਸੀਂ ਖੁੱਲੇ ਮੂੰਹ ਆਇਆ ਕਰੋ ਮੁਸਲਮਾਨਾਂ ਬੱਚੀਆਂ। ਉੱਥੋਂ ਨਾ ਰੌਲਾ ਬਣ ਗਿਆ, ਉੱਥੋਂ ਫਿਰ ਇਹਨਾਂ ਜਾਣਾ ਆਉਣਾ ਬੰਦ ਕਰਤਾ ਵੀ ਮੁਸਲਮਾਨ ਨਾ ਉਧਰੋਂ ਆ ਸਕਦੇ ਨੇ ਤੇ ਨਾ ਇੱਧਰੋਂ ਇਹ ਜਾ ਸਕਦੇ। ਇਹਨੇ ਵੀਜ਼ਾ ਬੰਦ ਕਰਤਾ ਹੁਣ? ਬੰਦ ਕਰ ਦਿੱਤਾ। ਅੱਛਾ ਅੱਛਾ, ਇਹ ਇਸ਼ੂ ਬਣ ਸਾਡਾ ਬਸ ਐਵੇਂ ਦਿਹਾੜੀ ਡਾਂਗੇ ਜਾਣ ਦਾ ਟਾਈਮ ਸੀ ਜਦੋਂ। ਤੇ ਹੁਣ ਵੀ ਫਿਰ ਅਸੀਂ ਇੱਥੇ ਆਏ ਨੇ। ਤੁਹਾਡੇ ਉਧਰ ਭਤੀਜੇ ਭਤੂਜੇ ਫਿਰ ਹੋਣਗੇ? ਭਤੀਜੇ ਹੈਗੇ ਨੇ, ਉਸ ਭੈਣ ਦੀਆਂ ਬੱਚੀਆਂ ਬੱਚੇ ਬਣੇਵੇਂ ਉਹ ਹੋਣਗੇ ਸਾਰੇ? ਹਾਂ ਸਾਰੇ ਹੈਗੇ ਨੇ। ਉਂਝ ਰਾਬਤਾ ਆਇਆ ਉਹਨਾਂ ਫੋਨ ਤੇ ਹੁੰਦਾ? ਹੁਣ ਤੇ ਰਸਤਾ ਹੁੰਦਾ ਹੈ, ਉਹ ਟੱਚ ਵਾਲੇ ਮੋਬਾਈਲ ਤੇ ਸਾਰਾ ਤੇ ਟੂਬਲ ਚੱਲਣ ਡਿਆ ਹੈ, ਪਾਣੀ ਲਾਉਣ ਡਿਆ ਅੱਛਾ ਨੇ। ਅੱਛਾ। ਇੱਕ ਦਿਨ ਮੈਂ ਨਾ ਉਹ ਰਾਤ ਨੂੰ ਸ਼ਰਾਬ ਅਜੇ ਵੀ ਪੀਂਦੇ ਨੇ ਤੇ ਬੈਠੇ ਤੇ ਮੈਂ ਉੱਥੇ ਗਿਆ ਭੈਣ ਨਾਲ। ਮੈਂ ਕਿਹਾ ਅਜੇ ਮੂੰਜੀ ਲਾਹ ਵਾਲੇ ਖੱਤੇ ਨਾ ਬਣਾਉਣ ਨੂੰ, ਦੂਜੀ ਲਾਲ ਉਹ ਲਾਹ ਵਾਲੇ ਚ ਗੰਦ ਬੜਾ ਹੁੰਦਾ ਹੈ। ਹਾਂਜੀ ਹਾਂਜੀ। ਉਹਨੂੰ ਬਣਾਉਣ ਡਿਆ, ਟੂਬਲ ਚੱਲਣ ਡਿਆ, ਬੜਾ ਪਾਣੀ ਕੱਢਦਾ ਹੈ। ਤੇ ਸ਼ਾਮ ਨੂੰ ਫਿਰ ਮੈਂ ਕਿ ਫੋਨ ਕੀਤਾ ਤੇ ਭਰਜਾਈ ਸਾਡੀ ਜਿਹਨਾਂ ਮੈਂ ਕਿਹਾ ਕਿੱਧਰ ਗਏ ਨੇ ਭਤਰੀਏ ਸਾਡੇ? ਉਹ ਆਂਦੀ ਹੈ ਵੀ ਉਹ ਨਹੀਂ ਵੇਲੇ, ਮੈਂ ਹੀ ਵੇਲੀ ਹਾਂ। ਮੈਂ ਕਿਹਾ ਉਹ ਕੀ ਕਰਦੇ ਨੇ? ਉਹ ਆਂਦੀ ਵੀ ਉਹ ਦਾਰੂ ਪੀਂਦੇ ਨੇ। ਉਹਨਾਂ ਨਾਲ ਮੈਂ ਗੱਲ ਤੇ ਕਰਾਓ, ਇੱਕ ਨੂੰ ਥੋੜੀ ਬਹੁਤ ਉਹਨੇ ਆਣ ਕੇ ਗੱਲ ਕੀਤੀ, ਹਾਂਜੀ ਚਾਚੂ ਜੀ ਕੀ ਹਾਲ ਹੈ? ਠੀਕ ਹੈ। ਤੇ ਮੈਂ ਕਿਹਾ ਸ਼ਰਾਬਾਂ ਪੀਣ ਦਾ ਜਾਂ ਮੂੰਜੀ ਪੱਕ ਤੇ ਲੈਣ ਦਿਓ, ਫਿਰ ਪੀਵਾਂਗੇ ਤੇ ਪੱਕੇਗੀ, ਨੇ ਨਾ ਪੀਵਾਂਗੇ ਪੱਕਣੀ ਕਿੱਥੋਂ ਹੋਵੇ। ਇਹਦੀਆਂ ਗੱਲਾਂ ਗੁੱਲਾਂ ਨਾ ਫੋਨ ਤੇ ਸਾਰੀਆਂ ਹੁੰਦੀਆਂ ਰਹਿੰਦੀਆਂ ਨੇ। ਤੇ ਦੁਬਾਰਾ ਫਿਰ ਹੁਣ ਕੋਸ਼ਿਸ਼ ਕਰ ਲੈਣੀ, ਤੇ ਖੁੱਲਿਆ ਸਾਰਾ ਕੁਝ? ਹੁਣ ਬਸ ਖੁੱਲਾ, ਹੁਣ ਬਸ ਆ ਥੋੜਾ ਮੌਸਮ ਖੁੱਲਦਾ ਤੇ ਫਿਰ ਜਾਣਾ ਹੁਣ ਇਨਸ਼ਾਅੱਲਾ।
ਇਰਾਦਾ ਮੈਂ ਜਾਣਾ ਹੋਇਆ ਤੇ ਫਿਰ ਤੁਹਾਨੂੰ ਵੀ ਦੱਸਦਾ, ਤੁਸੀਂ ਵੀ ਚੱਲ ਜਾਏ, ਤੁਹਾਨੂੰ ਵਿਖਾ ਲਿਆਵਾਂਗੇ। ਨਹੀਂ, ਕਰਤਾਰਪੁਰ ਤੂੰ ਜਾਣਾ ਹੋਇਆ ਸਾਨੂੰ ਕਰਦੇ ਸਾਡਾ ਰਾਬਤਾ ਤੇ ਕਰਤਾਰਪੁਰ ਤੱਕ ਤਾਂ ਨਾ ਜਾਵਾਂ। ਹਾਂ ਕਰਤਾਰਪੁਰ ਨਹੀਂ ਜਾਣਾ ਤੁਸੀਂ ਮਿਲਣ? ਜਾਣਾ ਹੈ। ਆਹੋ ਅਸਾਂ ਕੋਈ ਜੁੱਤੀਆਂ ਦੇ 5-7 ਜੋੜੇ ਵਧੇ ਪਏ ਨੇ, ਉਹਨਾਂ ਦੇਣੇ ਨੇ, ਕੋਈ ਹੋਰ ਸ਼ੈ ਵੀ, ਤੇ ਕਰਤਾਰਪੁਰ ਜਾਣਾ ਜਦੋਂ ਆਏ ਦੱਸਣਗੇ ਸਾਨੂੰ ਵੀ ਆਏ ਤੁਹਾਡੇ ਨਾਲ ਰਾਬਤਾ ਕਰ ਲਾਂ। ਕਰਤਾਰਪੁਰ ਜਾਣਾ ਇੱਥੇ ਮੈਂ ਇੱਕ ਨੇੜੇ ਸਾਹਮਣੇ ਦਾ ਤੇ ਆਪਣੇ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਹੋਰ ਗਏ ਨੇ ਉਹ ਵੀ ਕੋਈ ਆਏ ਨੇ ਪਿੰਡ ਆਪਣੇ ਵੇਖਣ ਕਿ ਜਿਵੇਂ ਤੁਸੀਂ ਕਹਿੰਦੇ ਵੀ ਆਪਣੇ ਜਾਣਾ, ਉਹ ਆਪਣਾ ਉਹ ਉਧਰੋਂ ਨਹੀਂ ਕੋਈ ਹੋਰ ਨਹੀਂ ਆਏ ਕੋਈ ਇੱਥੋਂ ਪਿੰਡ ਦੇ ਰਹਿਣ ਵਾਲੇ? ਨਹੀਂ, ਪਿੰਡ ਵਾਲੇ ਹੋਰ ਕੋਈ ਨਹੀਂ ਆਏ ਇੱਥੇ। ਮਤਲਬ ਅਸੀਂ ਜਿੰਨਾ ਹੀ ਰਿਸ਼ਤੇਦਾਰੀ ਉਹਨੇ ਆਉਣਾ, ਦੂਜਿਆਂ ਨੇ ਕੀ, ਜਿਹਨੇ ਸਾਰੇ ਟੁਰ ਗਏ ਜਿਹੜੇ। ਕਈ ਨਾ ਕਈਆਂ ਨੂੰ ਨਾ ਬਹੁਤ ਜ਼ਿਆਦਾ ਉਹਨਾਂ ਦੇ ਕੋਈ ਔਲਾਦ ਪੜਪੋਤਰੇ ਪੋਤਰੇ ਉਹਨਾਂ ਨੇ ਬੜਾ ਕਿ ਆਪਣੇ ਦਾਦੇ ਪੜਦਾਦੇ ਜੰਮਣ ਭਾਵੇਂ ਵੇਖੀ ਜੀ ਮੈਂ ਕਿਹਾ ਸ਼ਾਇਦ ਹੋਰ ਵੀ ਆਏ ਆਪਣੇ ਪਿੰਡ। ਉਹਦੇ ਵਿੱਚ ਹੋ ਗਏ ਨੇ। ਫਿਰ ਉਹਨਾਂ ਆਖਿਆ ਵੀ ਹੁਣ ਟਾਈਮ ਥੋੜਾ, ਉਥੋਂ ਨਾ ਨਨਕਾਣੇ ਸਾਹਿਬ ਤੋਂ ਆਏ ਸਨ ਇੱਥੇ ਰਾਤ। ਇਹ ਘੜੀ ਦੀ ਘੜੀ ਇੱਥੇ ਘੜੀ ਆ, ਦੂਜੇ ਭਰਾ ਭੈਣ ਨਾਲ ਇੱਧਰ ਫਿਰ ਕੇ ਨਾ ਘੰਟੇ ਤੋਂ ਹੀ ਚਲੇ ਗਏ। ਅਸੀਂ ਆਖਿਆ ਹੁੰਦੇ ਨੇ ਵੀ ਫਿਰ ਪੰਜਾ ਸਾਹਿਬ ਹੋ ਗਏ ਨਾ ਤੇ ਫਿਰ ਲਾਹੌਰ ਆਉਣਾ ਇਹਨਾਂ ਨੂੰ। ਤੇ ਜੋ ਲਾਹੌਰ ਆ ਜਾਣਾ ਫਿਰ ਅਸਾਂ ਯਾਦ ਹੋ ਜਾਣਾ ਵੀ ਆਪਣੀ ਸ਼ੈਪ ਕਰੋ, ਕੋਈ ਉਹ ਸ਼ੈ ਖਰੀਦੋ, ਸਾਕਾਂ ਸੱਜਣਾ ਨੂੰ ਮਿਲ ਲਓ। ਫਿਰ ਲਾਹੌਰੋਂ ਜਦੋਂ ਆਣ ਕੇ ਬਹਿ ਗਏ ਸਾਰੀਆਂ ਜਾਰਤਾਂ ਕਰਕੇ ਤੇ ਫਿਰ ਆਣ ਕੇ ਮੁੜ ਸਾਨੂੰ ਮਿਲ ਕੇ ਦੋਰੀ ਜਣਾ ਫਿਰ ਗਏ। ਅੱਛਾ, ਤੇ ਉਹ ਜਦੋਂ ਚਾਚਾ ਜੀ ਆਏ ਸਨ ਇੱਥੇ, ਤੁਹਾਡਾ ਜਿਹੜਾ ਭਰਾ ਸੀ ਉਹਨਾਂ ਸਕਾ ਭਰਾ ਯਾਨੀ ਹੈ ਤਾਂ ਤੁਸੀਂ ਵੀ ਸਕੇ ਹੋ? ਹਾਂਜੀ, ਕਿਉਂ ਮਤ ਸਕੇ ਹੋ ਨਾ? ਤੇ ਜਿਹੜਾ ਇੱਕ ਇੱਧਰ ਦੇ ਗਏ ਸੀ ਉਹ ਭਰਾ ਉਦੋਂ ਜ਼ਿੰਦਾ ਸੀ ਨਾ ਜਦੋਂ ਮਿਲਣਾ ਇਹਨੂੰ? ਉਹ ਹਾਂਜੀ, ਜਿਹੜਾ ਉਧਰ ਸੀ, ਜਿਹੜੇ ਉਧਰ ਭੈਣ ਭਰਾ ਆਏ ਸਨ ਇੱਧਰ ਮਿਲਣ ਵਾਸਤੇ, ਤੁਹਾਡੇ ਉਧਰ ਵਾਲੇ ਭੈਣ ਭਰਾ, ਤੇ ਇੱਕ ਜਿਹੜਾ ਉਹਨਾਂ ਦਾ ਉਸ ਮਾਂ ਦੇ ਵਿੱਚੋਂ ਤੁਹਾਡਾ ਇੱਧਰ ਦੇ ਕੇ ਗਏ ਸੀ ਤੁਹਾਡੇ ਪਿਓ ਨੂੰ, ਆਹੋ ਭਰਾ ਦੂਸਰਾ, ਉਹ ਜ਼ਿੰਦਾ ਸੀ ਉਦੋਂ? ਜਿੰਦਾ ਸੀ। ਅੱਛਾ, ਜਿੰਦਾ ਸੀ। ਉਹਦਾ ਨਾਂ ਕੀ ਸੀ? ਬਸ਼ੀਰ? ਜਿਹੜਾ ਉਸ ਮਾਂ ਵਿੱਚੋਂ ਸੀ? ਹਾਂਜੀ। ਅੱਛਾ ਅੱਛਾ ਅੱਛਾ। ਤੇ ਤੁਹਾਨੂੰ ਉਹ ਆਪਣੇ ਭੈਣ ਭਰਾਵਾਂ ਦਾ ਨਾਂ ਨਹੀਂ ਯਾਦ ਹੈ? ਨਹੀਂ, ਨਾਂ ਨਹੀਂ। ਉਹਨੂੰ ਸਰਦਾਰ ਯਾਦ ਹੈ। ਜਦੋਂ ਇੱਥੇ ਆਇਆ ਸਾਨੂੰ ਮਿਲਦਾ ਕਿ 2-3 ਰਾਂ ਆਇਆ, ਸਰਦਾਰ ਯਾਦ ਹੈ, ਨਾਂ ਪਤਾ ਨਹੀਂ ਉਹਦਾ ਕੀ। ਹੁਣ ਕੁੜੀਆਂ ਬਾਲਾਂ ਨੂੰ ਪਤਾ ਹੋਣਾ, ਬਸ ਤੁਹਾਨੂੰ ਨਹੀਂ ਨਾ ਦੇਣ। ਸਾਨੂੰ ਨਹੀਂ ਪਤਾ। ਤੁਹਾਡੇ ਕੋਲ ਲਾਜ ਜਿਹੜੀ ਇਹਨਾਂ ਨੂੰ ਪਤਾ ਹੋਏਗਾ, ਲਾਜ਼ਮਨ ਪਤਾ ਹੋਣਾ, ਇਹ ਕਿਵੇਂ ਹੋ ਸਕਦਾ ਨਾ ਉਹਨਾਂ ਨੂੰ ਪਤਾ ਹੋਣਾ, ਤੁਹਾਡੇ ਦੇਣ ਚੋਂ ਨਿਕਲੇ ਇਹਨਾਂ ਨੂੰ ਨਹੀਂ। ਹਾਂਜੀ। ਤੇ ਵਾਕਿਆ ਇਹ ਹੈ ਵੀ ਉਹ ਜਿਹੜਾ ਸਾਡਾ ਭਰਾ ਹੈ ਨਾ, ਕਬਰ ਤੇ ਬਹਿ ਕੇ ਬੜਾ ਰੋਏ ਪਿਓ ਦੀ, ਤੇ ਉਦੋਂ ਫੌਤ ਹੋ ਗਿਆ ਪਿਓ ਸਾਡਾ। ਕਬਰ ਤੇ ਗਏ ਲੈ ਕੇ ਲੱਗਿਆ ਨਾਲ ਲੈ ਗਏ ਉਹਨੂੰ ਕਬਰ ਤਾਂ? ਹਾਂ, ਕਬਰ ਸਾਡੇ ਨਾਲ ਡੇਰਾ ਮੈਂ ਲੈ ਕੇ ਗਏ ਨਾ ਲੈ ਗਏ ਉੱਥੇ, ਡੇਰਾ ਸਾਡਾ ਉੱਤੇ ਦਰਬਾਰ ਦੇ। ਅੱਛਾ ਅੱਛਾ। ਤੇ ਬੜਾ ਰੋਵੇ ਤੇ ਨਾਲੇ ਆ ਕੇ ਪਿਓ ਮੈਂ ਪੂਰੀ ਕਿਸ਼ਤ ਭਰ ਕੇ ਲਿਆਇਆ ਤੇ ਤੈਨੂੰ ਮੈਂ ਸੁਣਾਣੀ ਸੀ, ਤੂੰ ਮੇਰੇ ਉਹਨਾਂ ਨੂੰ ਪੂਰਾ ਹੋ ਗਿਆ। ਅਸੀਂ ਆਨੇ ਨੇ ਮਰ ਗਿਆ, ਤੂੰ ਆਂਦੇ ਪੂਰਾ ਹੋ ਗਿਆ। ਉਹਨੇ ਜ਼ਬਾਨ ਇੰਜ ਨਾ। ਹਾਂਜੀ, ਪੂਰਾ ਉਹ ਆਂਦੇ ਪੂਰਾ ਹੋ ਗਿਆ। ਤੇ ਉਹ ਮੈਂ ਆਖਿਆ ਵੀ ਭਾ ਕਿੱਡਾ ਜ਼ੁਲਮ ਹੈ ਜਿਹੜਾ ਤੁਸੀਂ ਅੱਗ ਲਾ ਕੇ ਤੇ ਜੋੜ ਕੇ ਵੇਖੀ ਹੈ ਨਾ ਇੰਡੀਆ ਵਿੱਚ ਸਾੜਦੇ ਨੇ। ਜੋ ਸਾਡਾ ਭਰਾ ਮਰਿਆ, ਉਹਨਾਂ ਮਰਿਆ ਸਾਨੂੰ ਵਿਖਾਇਆ ਨੈਟ ਤੇ ਮੋਬਾਈਲ ਤੇ। ਫਿਰ ਜੋ ਖਫਨ ਪਾ ਕੇ ਟੋਪੀ ਛੋਪੀ ਜਿਵੇਂ ਅਸੀਂ ਪਾਣੇ ਚਿੱਟੀ ਅੱਜ ਪਾ ਕੇ ਉਹਨਾਂ ਸਾਰਾ ਅੱਗ ਦੇ ਉੱਤੇ ਥੈ ਜੋੜ ਕੇ ਉੱਤੇ ਧਰ ਕੇ ਅੱਗ ਲਾਈ। ਤੇ ਮੈਂ ਕਿਹਾ ਭਾ ਕਿੱਡਾ ਜ਼ੁਲਮ ਕਰਦੇ ਤੁਸੀਂ ਅੱਜ ਸਾੜਨਾ। ਤੁਹਾਡਾ ਦਿਲ ਕਰ ਪੈਂਦਾ? ਆਹੋ, ਕਿਉਂਕਿ ਮੈਨੂੰ ਆਂਦਾ ਵੀ ਤੁਸੀਂ ਆ ਕੋਹਾਂ ਕਾਹਾਂ ਮਿੱਟੀ ਕੱਢਦੇ ਜੇ ਤੇ ਥੱਲੇ ਜਾ ਕੇ ਤੁੰਨ ਦਿੰਦੇ ਜੇ, ਤੇ ਉਹ ਤੁਹਾਡਾ ਕਿਵੇਂ ਦਿਲ ਕਰ ਪੈਂਦਾ? ਉਹ ਜਿਵੇਂ ਹਾਸੇ ਵਗੇਰੇ ਲੱਗ ਪੈਂਦੇ। ਸਹੀ। ਅੱਛਾ ਜੀ, ਐਂਡ ਤੇ ਥੋੜਾ ਕੋਈ ਸਾਨੂੰ ਦੱਸਿਆ ਵਕਤ ਉਦੋਂ ਸਹੀ ਹੁੰਦੇ ਹਨ ਕਿ ਹੁਣ ਵਾਲੇ ਸਹੀ ਨੇ? ਉਦੋਂ ਸਹੀ ਸਨ। ਪਿਆਰ ਮੁਹੱਬਤ ਬੜਾ ਹੈ, ਪਿਆਰ ਮੁਹੱਬਤ ਵੀ ਬੜਾ ਹੈ, ਲੋਕੀ ਖੁਸ਼ਹਾਲ ਸਨ। ਹੁਣ ਫੜ ਲੋ ਹੁੰਦੀ ਫਿਰਦੀ ਤੇ ਪੂਰਾ ਮੁੜ ਨਹੀਂ ਕਿਸੇ ਦਾ ਫੜਦਾ। ਹਾਂ, ਪਿਆਰ ਮੁਹੱਬਤ ਬਹੁਤ ਜ਼ਿਆਦਾ, ਇੱਜ਼ਤ ਬੜੀ ਇੱਕ ਦੂਜੇ ਦੀ ਨਾ, ਬੜੇ ਛੋਟੇ ਜਿਹੜੇ ਜਿਵੇਂ ਤੁਹਾਡੇ ਰਿਸ਼ਤੇਦਾਰ ਵੇਖੋ, ਤੁਹਾਡੇ ਭੈਣ ਭਰਾ ਉਧਰ ਤੁਹਾਡੇ ਜੀ ਉਧਰ ਨੇ, ਚਾਹੀਦਾ ਇਹਨਾਂ ਨੂੰ ਵੀਜ਼ਾ ਆਸਾਨੀ ਨਾਲ ਮਿਲੇ ਉਧਰ? ਜਿਹੜੇ ਆਸਾਨੀ ਨਾਲ ਮਿਲਦਾ ਉਧਰ ਚਾਹੇ ਨਾਂ ਨੂੰ ਦੇਈਏ ਸਾਰਾ, ਉਹਨਾਂ ਨੂੰ ਪਹਿਲੋਂ ਕਾਗਜ਼ ਇੱਥੋਂ ਜਾਣੇ, ਫਿਰ ਉੱਥੇ ਜਾਣੇ ਨੇ, ਉੱਥੋਂ ਹੋ ਕੇ ਇਸਲਾਮਾਬਾਦ ਆਉਣਾ, ਇਸਲਾਮਾਬਾਦ ਹੋ ਕੇ ਫਿਰ ਸਾਨੂੰ ਮਿਲਣੇ ਨੇ ਸਾਰਾ। ਉਹਨਾਂ ਕੋਈ ਆਪਣਾ ਇਹ ਤਾਂ ਨਹੀਂ ਵੀ ਐਵੇਂ ਵੀਜ਼ਾ ਦੇ ਦੇਣਾ ਵੀ ਜਾਓ ਚਲ ਜਾਓ। ਹਾਂਜੀ ਹਾਂਜੀ, ਚਲੋ ਬੜੀ ਮਿਹਰਬਾਨੀ ਤੁਹਾਡੀ। ਚਲੋ ਜੀ, ਠੀਕ ਹੈ ਜੀ। ਨਾਜ਼ਰੀਨ, 1947 ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਤੇ ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਤਾਂ ਸਾਨੂੰ ਕਮੈਂਟ 'ਚ ਲਾਜ਼ਮਨ ਦੱਸਿਓ, ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮਨ ਕਰਿਆ ਕਰੋ। ਮਿਲਨੇ ਇੱਕ ਨਵੀਂ ਵੀਡੀਓ ਨਾਲ, ਤੱਕ ਮੈਨੂੰ ਅਕਰਮ ਸਾਹਿਬ ਦੀ ਇਜਾਜ਼ਤ, ਰੱਬ ਰੱਖਾ ਜੀ।